ਪਿਛਲੇ ਹਫ਼ਤੇ ਗਦਰ ਪਾਰਟੀ ਦੇ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਇੰਡੋ ਕੈਨੇਡੀਅਨ ਵਰਕਰਸ ਐਸੋਸੀਏਸ਼ਨ ਵੱਲੋਂ ਸਰੀ ਵਿੱਚ ਇੱਕ ਸੈਮੀਨਾਰ ਅਤੇ ਕਲੋਵਡੇਲ ਰੋਡੀਏ ਵਿਖੇ ਇੱਕ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਸਰੀ ਵਿੱਚ ਹੋਏ ਸੈਮੀਨਾਰ ਵਿੱਚ ਮੁੱਖ ਮਹਿਮਾਨ ਭਾਰਤ ਦੀ ਕਮਿਊਨਿਸਟ ਪਾਰਟੀ ਦੇ ਪੋਲਿਟ ਬਿਊਰੋ ਦੇ ਮੈਂਬਰ ਅਤੇ ਰਾਜ ਸਭਾ ਦੇ ਮੈਂਬਰ ਸੀਤਾਰਾਮ ਜੈਚੁਰੀ ਸ਼ਾਮਲ ਸਨ। ਇੰਡੋ ਕੈਨੇਡੀਅਨ ਵਰਕਰਸ ਐਸੋਸੀਏਸ਼ਨ ਵੱਲੋਂ ਸ਼ਤਾਬਦੀ ਪ੍ਰੋਗਰਾਮ ਨੂੰ ਸਮਰਪਿਤ ਇੱਕ ਸੈਮੀਨਾਰ ਵੀ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਵਿੱਚ ਇੰਡੋ ਕੈਨੇਡੀਅਨ ਵਰਕਰ ਐਸੋਸੀਏਸ਼ਨ ਵੱਲੋਂ ਕੁਝ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਸੀਤਾਰਾਮ ਜੈਚੁਰੀ ਸ਼ਾਮਲ ਸਨ ਅਤੇ ਮਹਿਕ ਪੰਜਾਬ ਦੀ ਪ੍ਰੋਗਰਾਮ ਦੇ ਪ੍ਰੋਡਿਊਸਰ ਡਾਇਰੈਕਟਰ ਕਮਲਜੀਤ ਸਿੰਘ ਥਿੰਨ ਸ਼ਾਮਲ ਸਨ। ਤੇ ਡੈਮੋਕ੍ਰੈਟਿਕ ਤੇ ਸੈਕੂਲਰਿਜ਼ਮ ਨੂੰ ਅੱਗੇ ਵਧਾਉਣ ਲਈ ਜਿਨੀ ਇੱਥੇ ਕੈਨੇਡਾ ਵਿੱਚ ਇਸ ਇਲਾਕੇ ਵਿੱਚ ਮੀਡੀਆ ਰਾਹੀਂ ਇਹ ਬਹੁਤ ਪ੍ਰਮੋਸ਼ਨ ਕੀਤੀ ਆ। ਅਸੀਂ ਐਸੋਸੀਏਸ਼ਨ ਵੱਲੋਂ ਉਹਨਾਂ ਦਾ ਸਤਿਕਾਰ ਮਾਣ ਕਰਨ ਲਈ ਇੱਥੇ ਉਹਨਾਂ ਨੂੰ ਸਟੇਜ ਤੇ ਬੁਲਾਉਂਦੇ ਹਾਂ ਵੀ ਉਹ ਕਮਲਜੀਤ ਥਿੰਦ ਸਟੇਜ ਤੇ ਆਉਣ। ਸਰੀ ਵਿੱਚ ਹੋਏ ਸੈਮੀਨਾਰ ਵਿੱਚ ਕਮਿਊਨਿਟੀ ਦੀਆਂ ਵੱਖ-ਵੱਖ ਸ਼ਖਸੀਅਤਾਂ ਨੇ ਸੰਬੋਧਨ ਕੀਤਾ। ਆਓ ਦੇਖਦੇ ਹਾਂ ਉਸ ਪ੍ਰੋਗਰਾਮ ਦੀਆਂ ਕੁਝ ਝਲਕੀਆਂ। ਪਿਛਲੀ ਸਦੀ ਵਿੱਚ ਆਪਣੇ ਬਜ਼ੁਰਗ 1901-2 ਚ ਆਉਣੇ ਉੱਤਰੀ ਅਮਰੀਕਾ 'ਚ ਸ਼ੁਰੂ ਹੋ ਗਏ ਸੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਫੌਜੀ ਸੀ। ਫੌਜੀਆਂ ਦੇ ਮਨ ਵਿੱਚ ਇਹ ਗੱਲ ਸੀ ਵੀ ਅਸੀਂ ਅੰਗਰੇਜ਼ ਦੇ ਵਫਾਦਾਰ ਸਿਪਾਹੀ ਰਹੇ ਹਾਂ ਤੇ ਕੈਨੇਡਾ ਜਿਹੜਾ ਆ ਤੇ ਉਹ ਡੋਮੀਨੀਅਨ ਸਟੇਟਸ ਹੈ ਬ੍ਰਿਟਿਸ਼ ਕਲੋਨੀ ਦੀ, ਇਸ ਕਰਕੇ ਸਾਡਾ ਸਤਿਕਾਰ ਕੀਤਾ ਜਾਣਾ। ਜੋ ਵਿਤਕਰਾ ਉਹਨੀ ਨਸਲੀ ਵਿਤਕਰਾ ਇੱਥੇ ਦੇਖਿਆ, ਉਹਦੇ ਆਧਾਰ ਤੇ ਅਪ੍ਰੈਲ 1913 'ਚ ਅਮਰੀਕਾ ਦੀ ਓਰੀਗਨ ਸਟੇਟ ਦੇ ਅਸਟੋਰੀਆ ਸ਼ਹਿਰ ਵਿੱਚ ਹਿੰਦੀਆਂ ਨੇ ਇਕੱਠੀ ਹੋ ਕੇ ਇੱਕ ਹਿੰਦੀ ਪੈਸੀਫਿਕ ਐਸੋਸੀਏਸ਼ਨ ਬਣਾਈ, ਜਿਹੜੀ 1857 ਦੇ ਗਦਰ ਦੀ ਤਰਜ਼ ਤੇ ਸੀ। ਬਾਅਦ ਵਿੱਚ ਉਹ ਗਦਰ ਪਾਰਟੀ ਦੇ ਨਾਂ ਨਾਲ ਮਸ਼ਹੂਰ ਹੋਈ। ਜਿਹੜੀ ਦੇਸ਼ ਦੀ ਆਜ਼ਾਦੀ ਲਈ ਸਾਡੇ ਬਜ਼ੁਰਗ ਲੜੇ ਨੇ, ਉਹਨਾਂ ਨੇ ਅੱਜ ਉਸ ਆਜ਼ਾਦੀ ਨੂੰ ਓਨਾ ਹੀ ਖਤਰਾ ਆ ਉਹਨਾਂ ਫੋਰਸਾਂ ਤੋਂ। ਸਾਡੇ ਬਜ਼ੁਰਗਾਂ ਨੇ ਧਰਮ ਤੋਂ ਉੱਚਿਆਂ ਉੱਠ ਕੇ ਬੜੀ ਵਧੀਆ ਗੱਲ ਸੀ, ਉਹਨੇ ਉਹ ਸੋਚਿਆ ਕਿ ਜਿਹੜੇ ਸਰਮਾਏਦਾਰ ਸੀ ਉਸ ਵੇਲੇ ਸਾਨੂੰ ਹਿੰਦੂ ਮੁਸਲਿਮ ਸਿੱਖ ਦੇ ਨਾਂ 'ਤੇ ਲੜਾ ਕੇ ਸਾਨੂੰ ਪਾੜ ਕੇ ਸਾਡੇ ਹਿੰਦੁਸਤਾਨ 'ਤੇ ਵੀ ਰਾਜ ਕਰਦੇ ਸੀ ਤੇ ਇੱਥੇ ਹੀ ਪਾੜਨਾ ਚਾਹੁੰਦੇ ਸੀ। ਸਾਡੇ ਬਜ਼ੁਰਗਾਂ ਨੇ ਧਰਮ ਤੋਂ ਉੱਚਿਆਂ ਉੱਠ ਕੇ ਜਿਹੜੀ ਆਪਣੀ ਗਦਰ ਮੂਵਮੈਂਟ ਜਿਹੜੀ ਆ ਗਦਰ ਪਾਰਟੀ ਬਣਾਈ, ਜਿਹਦਾ ਬੇਸ ਕੈਨੇਡਾ ਤੇ ਅਮਰੀਕਾ 'ਚ ਦੋਨਾਂ ਥਾਵਾਂ ਸੀ। ਇਹ ਸਵਾਲ ਆ ਸਾਡੇ ਸਾਹਮਣੇ ਕਿ ਜੇ ਦੇਸ਼ ਦੀ ਏਕਤਾ ਲਈ, ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਾਡੇ ਬਜ਼ੁਰਗਾਂ ਨੇ ਆਪਣੀਆਂ ਜਾਨਾਂ ਵਾਰੀਆਂ, ਇੱਥੋਂ ਚੱਲ ਗਏ ਭਾਈ ਸੰਤੋਖ ਸਿੰਘ ਵਰਗੇ, ਜਿਨ੍ਹਾਂ ਨੇ ਹਜ਼ਾਰਾਂ ਏਕੜਾਂ ਦੇ ਮਾਲਕ ਉਸ ਵੇਲੇ ਆਲੂਆਂ ਦੇ ਬਾਦਸ਼ਾਹ ਕਹਾਉਣ ਵਾਲੇ ਸੀ, ਦੇਸ਼ ਛੱਡ ਕੇ ਹਿੰਦੁਸਤਾਨ ਦੀ ਆਜ਼ਾਦੀ ਦੇ ਚੂਸ ਗਏ, ਜਿਹੜੇ ਆਪਣੀਆਂ ਜਾਨਾਂ ਦੇ ਗਏ, ਜਿਨ੍ਹਾਂ ਨੇ ਉੱਥੇ ਜਾ ਕੇ ਕੈਤੀ ਖੁਆਰ ਵੀ ਕੱਢਿਆ। ਮੇਰੇ ਕਹਿਣ ਦਾ ਮਤਲਬ ਵੀ ਅੱਜ ਅਸੀਂ ਉਹਨਾਂ ਬਜ਼ੁਰਗਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਪੈਰ ਜਿਹੜੇ ਉਹਨਾਂ ਦੇ ਕੀਤੇ ਕੰਮ ਆ ਉਹਨਾਂ ਨੂੰ ਅੱਗੇ ਲੈ ਕੇ ਤੁਰੀਏ। ਤੇ ਗਦਰੀਆਂ ਵੱਲੋਂ ਜਿਹੜੇ ਮੁੱਖ ਉਹਨੀ ਮੰਤਵ ਰੱਖੇ ਗਦਰ ਪਾਰਟੀ ਦੀ ਸਥਾਪਨਾ ਸਮੇਂ, ਜਿਵੇਂ ਸੈਕੂਲਰਿਜ਼ਮ ਤੇ ਪਹਿਰਾ ਦੇਣਾ, ਸਾਮਰਾਜਵਾਦ ਦੇ ਖਿਲਾਫ, ਗੁਲਾਮੀ ਦਾ ਜੂੜਾ ਲਾਉਣਾ, ਜਾਤਵਾਦ ਦੇ ਖਿਲਾਫ ਤੇ ਹਥਿਆਰਬੰਦ ਘੋਲ ਕਰਕੇ ਲੋਕਾਂ ਨੂੰ ਲਾਮਬੰਦ ਕਰਕੇ ਜਿਹੜੀ ਉਹਨੇ ਉਸ ਵੇਲੇ ਸੱਦਾ ਦਿੱਤਾ, ਉਹ ਜਿਸ ਤਰ੍ਹਾਂ ਕਾਮਰੇਡ ਜੈਚੁਰੀ ਹੁਣੀ ਆਪਣੇ ਆਰਟੀਕਲ 'ਚ ਵੀ ਲਿਖਿਆ, ਇੱਦਾਂ ਦਾ ਮਿਸਾਲ ਛੱਡੀ ਆਕਾਸ਼ ਵਿੱਚ ਔਰ ਚਾਨਣ ਕਰ ਦਿੱਤਾ। ਤੇ ਇੱਕ ਮੈਂ ਜਿਹੜੀ ਹੋਰ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ, ਅੱਜ ਅਖੌਤੀ ਸਿੱਖ ਬੁੱਧੀਜੀਵੀ ਇੱਕ ਹੈਗਾ, ਇੱਕ ਬਣਿਆ ਗਰੁੱਪ, ਉਹਨਾਂ ਨੂੰ 100 ਸਾਲ ਤੱਕ ਗਦਰੀਆਂ ਦਾ ਚੇਤਾ ਨਹੀਂ ਆਇਆ। ਜਦੋਂ 100 ਸਾਲਾ ਮਨਾਉਣ ਦੀ ਗੱਲ ਹੋਈ ਆ, ਉਹ ਪਿਛਲੇ ਸਾਲ ਤੋਂ ਬੜੇ ਤਤਪਰ ਹੋਏ ਆ। ਉਹ ਲੇਖ ਵੀ ਲਿਖਦੇ ਆ, ਗੋਸ਼ਟੀਆਂ ਵੀ ਕਰਦੇ ਆ, ਬਹਿਸਾਂ 'ਚ ਵੀ ਪੈਂਦੇ ਆ। ਉਹ ਇਸ ਲਹਿਰ ਨੂੰ ਇੱਕ ਧਰਮ ਨਾਲ ਬੰਨ੍ਹਣ ਦੀ ਕੋਸ਼ਿਸ਼ ਕਰਦੇ ਆ। ਮੈਂ ਇਹ ਸਮਝਦਾ ਉਹਦੇ 'ਚੋਂ ਸਿੱਖ ਧਰਮ ਦਾ ਅਕਸ ਵੀ ਸੌੜਾ ਕਰਦੇ ਆ। ਜਿਹੜੀ ਗਦਰ ਪਾਰਟੀ ਸੀ ਉਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਸ਼ਾਮਲ ਸੀ,
ਪਰੰਤੂ ਗਦਰ ਪਾਰਟੀ ਦੇ ਵਿੱਚ ਕਿਸੇ ਨੂੰ ਧਰਮ ਬਾਰੇ ਬਹਿਸ ਕਰਨ ਦੀ ਕੋਈ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ। ਗਦਰ ਪਾਰਟੀ ਨੂੰ ਇੱਕ ਸਾਂਝੀ ਪਾਰਟੀ ਦੇ ਤੌਰ ਤੇ ਰੱਖੀਏ ਜਿਸ ਸਾਰੇ ਧਰਮਾਂ ਦੇ ਸਾਰੇ ਫਿਰਕਿਆਂ ਦੇ ਲੋਕ ਸ਼ਾਮਲ ਸਨ। तो गदर बाबाओं ने इसी नतीजे पे पहुंचे और सही नतीजे पे पहुंचे कि अपने मुल्क के लोगों के खिलाफ इस तरीके की बर्ताव हो रही है, वो इस वजह से हो रही है क्योंकि हम गुलाम हैं, हम आज़ाद नहीं। और इस गुलाम देश होने के नाते विदेशी मुल्क के लोग जो है अपने ऊपर इस तरीके की बर्ताव कर सकते हैं। तो बिना देश को आज़ाद किए हुए अपनी खुद की इज्जत जो है हम नहीं बढ़ा सकते। वो लिखता है, इसका नाम था थॉमस लव कहते हैं, LOWE, और उसने वो लिखता है कि लिविंग इन हिंदुस्तान टुडे इज लिविंग ऑन द प्रेसिपिस ऑफ ए वॉल्केनो। द फैनेटिकल राजपूत, द फैनेटिकल ब्राह्मण, द fratricidal Rajput and the Musliman are fighting the British together. The pig eater and the pig hater, the cow worshipper and the cow eater have all got together against the British. If all these people come together, then the British cannot rule India. तो तब से 1857 के गदर के बाद से तो शुरू होता उनका फेमस डिवाइड एंड रूल पॉलिसी। जब तक जो संघर्ष में सब इकट्ठा लड़ रहे थे कि हिंदुस्तानी होने के नाते, मजहब की जगह अपनी जगह और इज्जत के साथ वो जगह सबकी बरकरार रहनी चाहिए, उसके अंदर कोई दखल अंदाज नहीं कर सकता। कॉमरेड हरकिशन सिंह सुरजीत हमें सबको समझाते थे, हमारे जब हम नौजवान थे, छात्र थे, कोई बोलता कि मज़हब का मतलब क्या है। एक आत्मा और एक परमात्मा के बीच में एक जो पवित्र संबंध होता है वो है मज़हब। कौन है वो परमात्मा, उसे भी आत्मा ही चुन सकती है। दूसरा आत्मा मेरे लिए नहीं चुन सकती मेरा परमात्मा कौन होगा, और ना वो परमात्मा मुझे कह सकता है कि भाई तू मेरे को क्यों, मैं उसको क्यों नहीं, मेरे को क्यों नहीं चुना, उनको क्यों चुना। ये एक पवित्र संबंध एक इंसान और एक आत्मा और एक परमात्मा के बीच में, उसकी पूरी इज्जत, उसकी पूरी ख्याल, उसके ऊपर कोई दखल ना हो, वो करना, वो है बुनियादी आज की वर्तमान सेक्युलरिज्म का जड़। ये समझना गदर बाबा समझे थे। ऐसे भी थे गदर बाबाओं ने जो ऐसे भी आप पाते हैं जो किसी परमात्मा को चुना ही नहीं, नास्तिक रहे, लेकिन ये इज्जत जो उनके अंदर थी जो आज अपने मुल्क के लिए बहुत ज़रूरी है, वो एक दूसरी मुख्य बात उनसे सीखने की बात है। इसलिए गदर बाबाओं के लिए आज अपन श्रद्धांजलि जब देते हैं, ना सिर्फ वो ख्याल को लिया है सामने की मुल्क की इज्जत के बिना अपनी इंडिविजुअल इज्जत किसी की है नहीं। आज़ादी का एजेंडा पहली बार मुकम्मल आज़ादी का एजेंडा ये हिंदुस्तान गदर पार्टी ने सामने लिया सी। गदर पार्टी दियां जिहड़ियां कुर्बानियां ने ये बेमिसाल ने हिंदुस्तान की कौमी लहर के इतिहास में। शायद ही कोई एक ऐसा संगठन होवे, ऐसी जथेबंदी होवे जिन्हें इस पद्धर ते कुर्बानियां दित्तियां होण, जिहदे बंदे इन्नी वड्डी गिणती विच फांसी का रस्सा चुम गए होण, जिन्हां ने जलावतनी भुगती होवे, काले पानी दी सजावां भुगतियां होण। जे गिणती करिए तो साडे कौमी लहर के इतिहास विच गदर पार्टी का किते भी कोई मुकाबला नहीं। दा बहुत वड्डा योगदान साडी कौमी लहर च रहा, पर बदकिस्मती ये रही कि साडा इंडियन नैशनल कांग्रेस का बहुत वड्डा रोल सी। इहदे बारे कोई शक नहीं है कि साडे देश च समुची कौमी लहर नूं, आज़ादी की लहर नूं उभारन विच एक वड्डे प्लेटफार्म वजों इंडियन नैशनल कांग्रेस काम करती रही, पर उस ते गांधी जी की विचारधारा का, उन्हां दे ना मिलवरतन का, उन्हां दे सत्याग्रह का, शांति का जिहड़ा पक्ष है इन्ना ज़्यादा भारू रहा कि उहदे नाल साडी सोच इस तरह रही है कि जिमें साडी जिहड़े देश की आज़ादी है वो सिर्फ शांतिपूर्वक ढंग नाल, सिर्फ गांधी जी दे जिहड़ा एक निशाना रखिया सी, जिहड़ी विधि उन्होंने दसी सी, उहदे करके ही सारा कुछ संभव होया।
ਇਹ ਗੱਲ ਸਾਡੇ ਇਤਿਹਾਸ ਨੂੰ ਕੁਝ ਥੋੜ੍ਹਾ ਜਿਹਾ ਟਵਿਸਟ ਦੇ ਦਿੰਦੀ ਰਹੀ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮਹਾਤਮਾ ਗਾਂਧੀ ਦਾ ਬਹੁਤ ਸਾਡੇ ਦੇਸ਼ ਦੇ ਉਹ ਸੱਚਮੁੱਚ ਉਹਨਾਂ ਨੂੰ ਜੇ ਬਾਪੂ ਦਾ ਦਰਜਾ ਦਿੱਤਾ ਗਿਆ ਤਾਂ ਕੋਈ ਗਲਤ ਨਹੀਂ ਦਿੱਤਾ ਗਿਆ, ਬਹੁਤ ਵੱਡੇ ਨੇਤਾ ਨੇ। ਪਰ ਇਸ ਗੱਲ ਤੋਂ ਇਨਕਾਰ ਕਰ ਦੇਣਾ ਕਿ ਉਹਨਾਂ ਨੂੰ ਇੰਨੀ ਮਹੱਤਤਾ ਦਿੰਦਿਆਂ ਹੋਇਆਂ ਦੂਜੇ ਸਾਰੇ ਪੱਖ ਨੂੰ ਇਗਨੋਰ ਕਰ ਦੇਣਾ, ਉਹਨੂੰ ਉਸ ਦਾ ਵਾਜਬ ਮੁੱਲ ਨਾ ਪਾਉਣਾ, ਇਹ ਇਤਿਹਾਸਿਕ ਤੌਰ 'ਤੇ ਇੱਕ ਬੜੀ ਵੱਡੀ ਗਲਤੀ ਸੀ। ਪਹਿਲਾਂ ਸਿੰਘ ਸਭਾ ਲਹਿਰ ਵੀ ਚੱਲੀ, ਫਿਰ ਇਹਨਾਂ ਨੇ ਜਿਵੇਂ ਕਿ ਕੂਕਾ ਲਹਿਰ ਚੱਲੀ, ਫਿਰ ਬਾਬਰਾਂ ਨੇ ਬਾਹਰ ਬੈਠ ਕੇ ਬਿਲਕੁਲ ਰਘਵੀਰ ਸਿੰਘ ਨੂੰ ਠੀਕ ਕਰਿਆ ਤੇ ਕਿ ਜਥੇਬੰਦਕ ਢੰਗ ਨਾਲ ਉਸ ਆਜ਼ਾਦੀ ਦੀ ਲਹਿਰ ਨੂੰ ਤੋੜਿਆ ਔਰ ਵੱਡੀਆਂ ਕੁਰਬਾਨੀਆਂ ਦੇਸ਼ ਵਿੱਚ ਵੀ ਔਰ ਪੰਜਾਬ ਵਿੱਚ ਬਹੁਤ ਜ਼ਿਆਦਾ ਉਸ ਆਜ਼ਾਦੀ ਦੀ ਕੁਰਬਾਨੀਆਂ ਕੀਤੀਆਂ ਗਈਆਂ ਔਰ ਗਾਂਧੀ ਬਾਬਿਆਂ ਦੀ ਮੂਵਮੈਂਟ ਤੋਂ ਹੀ ਬਾਬਰ ਅਕਾਲੀ ਦੁਆਬੇ 'ਚੋਂ ਉੱਠੇ, ਉਹਨਾਂ ਨੇ ਇਸ ਲਹਿਰ ਨੂੰ ਵਿੱਚ ਹਿੱਸਾ ਪਾਇਆ ਬਾਬਰ ਅਕਾਲੀਆਂ ਨੇ। ਫਿਰ ਗੁਰਦੁਆਰਾ ਲਹਿਰ ਜਦੋਂ 1920 ਵਿੱਚ ਸ਼੍ਰੋਮਣੀ ਅਕਾਲੀ ਦਲ ਬਣਿਆ, ਉਹ ਵੀ ਸਿਰਫ ਇਸ ਲਹਿਰ ਲਈ ਬਣਿਆ ਸੀ ਕਿ ਗੁਰਦੁਆਰੇ ਆਜ਼ਾਦ ਕਰਾਉਣੇ ਨੇ ਔਰ ਗੁਰਦੁਆਰਿਆਂ ਦੀ ਜੰਗ 4-5 ਸਾਲ ਲੜ ਕੇ ਜਿਹਦੇ 'ਚ 500 ਕੁਰਬਾਨੀਆਂ ਕੀਤੀਆਂ, ਉਹ ਜੰਗ ਜਿੱਤੀ ਗਈ ਔਰ ਗੁਰਦੁਆਰਾ ਐਕਟ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਬਣਾਇਆ। ਜਦੋਂ ਬਾਬਾ ਖੜਕ ਸਿੰਘ ਨੂੰ ਅਕਾਲ ਤਖਤ ਸਾਹਿਬ ਦੀਆਂ ਚਾਬੀਆਂ ਦਿੱਤੀਆਂ ਸੀ, ਉਹਨੂੰ ਮਹਾਤਮਾ ਗਾਂਧੀ ਦੀ ਟੈਲੀਗ੍ਰਾਮ ਇਹੀ ਆਈ ਸੀ ਕਿ ਤੁਸੀਂ ਦੇਸ਼ ਦੀ ਪਹਿਲੀ ਜੰਗ ਜਿੱਤ ਲਈ। ਗਦਰ ਪਾਰਟੀ ਨੂੰ ਬਣਿਆ ਅਜੇ 16-17 ਮਹੀਨੇ ਹੋਏ ਸੇ ਫਸਟ ਵਰਲਡ ਵਾਰ ਸ਼ੁਰੂ ਹੋ ਗਈ। ਉਹਨਾਂ ਵਾਸਤੇ ਫੈਸਲਾ ਕਰਨਾ ਔਖਾ ਸੀ, ਲੇਕਿਨ ਉਹਨਾਂ ਨੇ ਸੋਚਿਆ ਕਿ ਬ੍ਰਿਟਿਸ਼ ਫੋਰਸਿਸ ਇੰਡੀਆ ਛੱਡ ਚੁੱਕੀਆਂ ਨੇ, ਇਸ ਕਰਕੇ ਉਹ ਇੰਡੀਆ ਗਏ। ਪਰ ਇੰਡੀਆ ਦੇ ਲੋਕ ਜਾਗਰਤ ਨਹੀਂ ਸੀ, ਜਿਹੜੇ ਜਾਗਰਤ ਸੀ ਉਹ ਵੀ ਵੱਖਰੀ ਲਾਈਨ ਤੇ ਖੜੇ ਸੀ। ਇਟਸ ਅ ਸੈਡ ਫੈਕਟ that Gandhi had just arrived in India in January 1915 and he was supporting the British. He was asking the people of India to join the British Indian Army. To join the army, it means to shed the blood, not for India's cause, but the cause of the British imperialism. It's a sad fact. ਬਾਅਦ ਵਿੱਚ ਗਾਂਧੀ ਜੀ ਨੇ ਆਪਣੀ ਲਾਈਨ ਬਦਲੀ ਸੀ ਫਸਟ ਵਰਲਡ ਵਾਰ ਤੋਂ ਬਾਅਦ, ਜਦੋਂ ਕੁਛ ਨਾ ਸੀ ਮਿਲਿਆ, ਜਿਹਦੇ ਵਿੱਚ ਰੌਲਟ ਐਕਟ ਆਇਆ, ਫਿਰ ਜਲਿਆਂਵਾਲੇ ਬਾਗ ਦੀ ਘਟਨਾ ਹੋਈ। ਕਿ ਗਦਰ ਪਾਰਟੀ ਦਾ ਜਿਹੜਾ ਮਿਸ਼ਨ ਸੀ ਸਿਰਫ ਦੇਸ਼ ਆਜ਼ਾਦ ਕਰਾਉਣਾ ਨਹੀਂ ਸੀ, ਜਿਵੇਂ ਪੂਨੀ ਸਾਹਿਬ ਨੇ ਵੀ ਕਿਹਾ। ਉਹਨਾਂ ਦਾ ਸਿਰਫ ਨਿਸ਼ਾਨਾ ਇਹ ਨਹੀਂ ਸੀ ਕਿ ਗੋਰੇ ਇੱਥੋਂ ਨਿਕਲ ਜਾਣ ਅਤੇ ਉਸ ਤੋਂ ਬਾਅਦ ਸਭ ਵਧੀਆ ਹੋ ਜਾਏਗਾ। ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਜਿਹੜੀ ਲੜਾਈ ਅਸੀਂ ਵਿੱਢੀ ਹੈ, ਇਹ ਸਾਨੂੰ ਆਜ਼ਾਦ ਹਿੰਦੁਸਤਾਨ 'ਚ ਵੀ ਜਾਰੀ ਰੱਖਣੀ ਪਵੇਗੀ, ਕਿਉਂਕਿ ਉਹਨਾਂ ਦਾ ਨਿਸ਼ਾਨਾ ਸੀ ਇੱਕ ਨਾ ਬਰਾਬਰੀ ਵਾਲਾ ਸਮਾਜ, ਇੱਕ ਅਜਿਹਾ ਸਮਾਜ ਜਿੱਥੇ ਲੋਕਾਂ ਨੂੰ ਸੋਸ਼ਲ ਜਸਟਿਸ ਜਾਂ ਸਮਾਜਿਕ ਨਿਆਂ ਮਿਲੇ, ਅਮੀਰ ਗਰੀਬ ਦਾ ਪਾੜ ਨਾ ਹੋਵੇ, ਜ਼ਾਤ ਪਾਤ ਦਾ ਵਿਤਕਰਾ ਨਾ ਹੋਵੇ, ਫਿਰਕਾ ਪ੍ਰਸਤੀ ਨਾ ਹੋਵੇ, ਔਰਤਾਂ ਨੂੰ ਆਜ਼ਾਦੀ ਹੋਵੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਲੈ ਕੇ ਉਹਨਾਂ ਨੇ ਜਿਹੜਾ ਆਪਣਾ ਕੰਮ ਜਾਰੀ ਰੱਖਿਆ। ਹੁਣ ਕੰਟੈਂਪਰੇਰੀ ਇਸ਼ੂਜ਼ ਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ। ਉਹਨਾਂ ਦਾ ਜਿਹੜਾ ਪਹਿਲਾ ਇਮਤਿਹਾਨ ਸੀ ਆਜ਼ਾਦ ਹਿੰਦੁਸਤਾਨ ਦੇ ਵਿੱਚ, ਉਦੋਂ ਹੀ ਸ਼ੁਰੂ ਹੋ ਗਿਆ ਜਦੋਂ ਹਿੰਦੁਸਤਾਨ ਦੀ ਵੰਡ ਹੋਈ ਹੈ। ਆਜ਼ਾਦੀ ਹੋਣ ਦੇ ਸਾਰ ਹੀ ਭਾਰਤ ਪਾਕਿਸਤਾਨ ਦੋ ਦੇਸ਼ ਬਣਾ ਲਏ ਗਏ, ਧਰਮ ਦੇ ਆਧਾਰ 'ਤੇ, ਫਿਰਕਾ ਪ੍ਰਸਤੀ ਦੇ ਆਧਾਰ 'ਤੇ ਵੰਡ ਹੋਈ ਔਰ ਗਦਰੀਆਂ ਨੇ ਪਹਿਲਾ ਇਮਤਿਹਾਨ ਆਪਣਾ ਉਸ ਵੇਲੇ ਦਿੱਤਾ। ਸੋਹਣ ਸਿੰਘ ਭਗੜਾ ਨੇ ਆਪਣੀ ਜਾਨ 'ਤੇ ਖੇਡ ਕੇ ਮੁਸਲਮਾਨਾਂ ਨੂੰ ਹਿੰਦੂ ਅਤੇ ਸਿੱਖ ਫਿਰਕਾ ਪ੍ਰਸਤਾਂ ਤੋਂ ਬਚਾਇਆ। ਉਹਨਾਂ ਨੂੰ ਮੌਤ ਦੀਆਂ ਧਮਕੀਆਂ ਵੀ ਆਈਆਂ, ਪਰ ਉਹ ਆਪਣੇ ਫੈਸਲੇ 'ਤੇ ਡਟੇ ਰਹੇ। ਇਹ ਤਾਂ ਸਿਰਫ ਸੋਹਣ ਸਿੰਘ ਭਗੜਾ ਦੀ ਤੁਹਾਨੂੰ ਮਿਸਾਲ ਮੈਂ ਦਿੱਤੀ ਹੈ, ਅਨੇਕਾਂ ਹੋਰ ਮਿਸਾਲਾਂ ਨੇ ਜਿੱਥੇ ਗਦਰੀਆਂ ਨੇ ਉਸ ਦੇਸ਼ ਵੰਡ ਦਾ ਵਿਰੋਧ ਕੀਤਾ। ਉਸ ਦੇਸ਼ ਵੰਡ ਦਾ ਉਹਨਾਂ ਦੇ ਮਨ 'ਤੇ ਬਹੁਤ ਡੂੰਘਾ ਅਸਰ ਪਿਆ ਔਰ ਉਹਨਾਂ ਨੇ ਇਸ ਪਹਿਲੇ ਇਮਤਿਹਾਨ ਵਿੱਚ ਸਾਬਿਤ ਕੀਤਾ ਕਿ ਅਸੀਂ ਸੈਕੂਲਰ ਹਾਂ। ਸੋ ਇਹ ਉਹਨਾਂ ਦਾ ਇੱਕ ਜਿਹੜੀ ਗਦਰ ਪਾਰਟੀ ਦੀ ਅਪਰੋਚ ਸੀ, ਉਸ ਦੀ ਇੱਕ ਝਲਕ ਹੈ। ਮਗਰੋਂ ਵੀ ਜਦੋਂ ਦੇਸ਼ ਆਜ਼ਾਦ ਹੋ ਗਿਆ, ਸਮਾਜਿਕ ਨਿਆਂ ਦੇ ਨਾਲ ਲਈ ਲੜਾਈ ਜਿਹੜੀ ਹੈ ਜਾਰੀ ਰਹੀ ਹੈ। ਭਗਨਾ ਸਾਹਿਬ ਨੂੰ ਆਜ਼ਾਦ ਦੇਸ਼ ਦੇ ਵਿੱਚ ਜੇਲ੍ਹ ਕੱਟਣੀ ਪਈ। ਉਹ ਕਹਿੰਦੇ ਹੁੰਦੇ ਸੀ ਜਿਹੜਾ ਮੇਰਾ ਕੁੱਬ ਪਿਆ ਇਹ ਮੇਰੇ ਆਪਣੇ ਦੇਸ਼ ਦੀ, ਆਪਣੇ ਮਿੱਤਰ ਸਰਕਾਰ ਦੀ ਬਦੌਲਤ ਮਿਲਿਆ। ਅਸੀਂ ਤੁਹਾਡੀ ਲੋੜ ਮੁਤਾਬਕ ਤੁਹਾਨੂੰ ਪ੍ਰਾਪਰਟੀ ਲੱਭ ਕੇ ਦੇ ਸਕਦੇ ਹਾਂ। ਕਮਰਸ਼ੀਅਲ ਜਾਂ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਖਰੀਦਣ ਜਾਂ ਵੇਚਣ ਦੇ ਲਈ ਭਰੋਸੇਯੋਗ ਅਤੇ ਇਮਾਨਦਾਰ ਸੇਵਾ ਪ੍ਰਾਪਤ ਕਰਨ ਲਈ ਪਲੀਜ਼ ਕਾਲ ਮੀ ਐਟ 778 552 7636।